ਤੇ ਟਰੱਕਿੰਗ ਇੰਡਸਟਰੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਇਸ ਟਾਈਮ ਗੁੱਡ ਨਹੀਂ ਹੈਗੀ। ਕਾਰਨ ਇਹੀ ਆ ਵੀ ਲੋਡਸ ਦੀਆਂ ਜਿਹੜੀਆਂ ਕੀਮਤਾਂ ਆ ਉਹ ਬਹੁਤ ਡਾਊਨ ਚੱਲ ਰਹੀਆਂ ਹੈਗੀਆਂ ਆ। ਜੀ। ਹੂੰ, ਹੂੰ। ਤੇ ਜਿਹੜੀ ਆਪਰੇਟਿੰਗ ਕਾਸਟ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ। ਉਹਦੇ 'ਚ ਚਾਹੇ ਤੁਸੀਂ ਡਰਾਈਵਰਸ ਦੀ ਤਨਖਾਹ ਲੈ ਲਓ, ਚਾਹੇ ਤੁਸੀਂ ਉਹਦੇ 'ਚ ਇਕੁਇਪਮੈਂਟ ਉਹਦੀ ਟਰੱਕ ਦੀ, ਟ੍ਰੇਲਰ ਦੀ ਪੇਮੈਂਟ, ਚਾਹੇ ਉਹ ਇੰਸ਼ੋਰੈਂਸ ਨੂੰ ਲੈ ਲਓ, ਮੇਨਟੇਨੈਂਸ ਨੂੰ ਲੈ ਲਓ, ਸਾਰਾ ਕੁਝ ਆਪਰੇਟਿੰਗ ਕਾਸਟ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਸੋ ਜੀ। ਆਪਾਂ ਨੂੰ ਟਰੇਸੀ ਨਗਰ ਕੀਰਤਨ ਤੇ ਵੀ ਬਹੁਤ ਵੱਡੀ ਗਿਣਤੀ 'ਚ ਆਪਣੇ ਟਰੱਕਰ ਭਰਾ ਮਿਲੇ ਸੀ ਤੇ ਉਹਨਾਂ ਨੇ ਦੱਸਿਆ ਵੀ ਕਿੰਨੇ ਚਿਰ ਤੋਂ ਆਪਾਂ ਸੁਣਦੇ ਹੈਗੇ ਪ੍ਰੋਗਰਾਮ ਸਾਰਾ ਕੁਛ, ਤੇ ਸਾਰੇ ਕਹਿ ਰਹੇ ਸੀ ਅਸੀਂ ਟਰੱਕ, ਕੋਈ ਕਹਿੰਦਾ ਖੜਾ ਕਰਤਾ, ਕੋਈ ਕਹਿੰਦਾ ਸੇਲ ਤੇ ਲਾਇਆ, ਕੋਈ ਕਹਿ ਰਿਹਾ ਵੀ ਆਪਾਂ ਕੱਲੇ ਹੀ ਆ ਚਲਾ ਰਹੇ ਹੈਗੇ, ਠੀਕ ਚੱਲ ਰਿਹਾ ਹੈਗਾ, ਗੁਜ਼ਾਰੇ ਪਾਣੀ ਜੋਗਾ ਕੰਮ ਚੱਲੀ ਜਾਂਦਾ ਹੈਗਾ। ਹੂੰ, ਹੂੰ, ਹੂੰ। ਸੋ ਕਾਫੀ ਜਿਹੜੀ ਆ ਉਹਨਾਂ ਤੋਂ ਵੀ ਇਨਪੁਟ ਆਈ ਹੈਗੀ ਆ, ਪਰ ਓਵਰਆਲ ਜਿੱਦਾਂ ਸਾਰੇ ਕਾਫੀ ਜਿਹੜੇ ਘਬਰਾਏ ਹੋਏ ਸੀ, ਕਿਉਂਕਿ ਆਪਾਂ ਦੇਖਿਆ ਕਰੋਨਾ ਵਾਇਰਸ ਦੇ ਦੌਰਾਨ 2 ਸਾਲ ਬਹੁਤ ਟਰੱਕਾਂ ਵਾਲਿਆਂ ਨੇ ਬਿਜ਼ੀ ਵੀ ਰਹੇ ਆ, ਪੈਸੇ ਵੀ ਬਣਾਏ ਹੈਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਪਰ ਹੁਣ ਪਿਛਲੇ ਸਾਲ ਤੋਂ ਕਾਫੀ ਜਿਹੜਾ ਕੰਮ ਆ ਇਹ ਡਾਊਨ ਚੱਲ ਰਿਹਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਸਪੌਟ ਰੇਟਸ ਦੇ ਉੱਤੇ ਜੇ ਗੱਲ ਕਰੀਏ ਪਿਛਲੇ ਮਹੀਨੇ ਦੇ ਮੁਕਾਬਲੇ, ਪਿਛਲੇ ਵੀਕ ਦੇ ਮੁਕਾਬਲੇ ਸੌਰੀ, ਇਸ ਵੀਕ ਦੇ ਵਿੱਚ ਜਿਹੜੇ ਲੋਡ ਪੋਸਟਿੰਗ ਸਪੌਟ ਜਿਹੜੇ ਲੋਡ ਪੋਸਟ ਆ ਉਹ 2% ਵਧੇ ਆ। ਤੇ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖੀਏ ਤਾਂ 70% ਘੱਟ ਆ। ਸੋ ਉੱਥੇ ਪ੍ਰਾਈਸਾਂ ਦਾ ਜਿਹੜਾ ਬਹੁਤ ਫ਼ਰਕ ਆ। ਵੈਨ ਦੇ ਪ੍ਰਾਈਸਿਸ ਦੇਖ ਲਓ, ਫਲੈਟ ਪੈਡ ਦੇ ਜਾਂ ਰੀਫਰ ਦੇ, ਇਹ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਰਾਈਟ ਨਾਓ ਜੋ ਆ ਰਿਹਾ ਹੈ ਨਾ, ਉਹ ਲਗਾਤਾਰ ਘਟਦੇ ਜਾ ਰਹੇ ਆ। ਸੋ ਥੱਲੇ ਵੱਲ ਨੂੰ ਜਿਹੜੇ ਸਪੌਟ ਰੇਟਸ ਆ ਉਹ ਆ ਰਹੇ ਆ। ਸੋ ਪ੍ਰੋਬਲਮ ਤਾਂ ਜਿਹੜੀ ਆ ਉਹ ਡੈਫੀਨੇਟਲੀ ਇਸ ਦੇ ਨਾਲ ਆ ਰਹੀ ਆ, ਜਿਹਦੇ ਕਰਕੇ ਲੋਕਾਂ ਨੂੰ, ਟਰੱਕਰਸ ਨੂੰ ਕਾਫੀ ਮੁਸ਼ਕਲ ਦੇ ਵਿੱਚੋਂ ਲੰਘਣਾ ਪੈ ਰਿਹਾ। ਖਾਸ ਕਰਕੇ ਉਹਨਾਂ ਟਰੱਕਰਸ ਦੇ ਲਈ ਜਿਹੜੀ ਇਹ ਹੋਰ ਜ਼ਿਆਦਾ ਪ੍ਰੋਬਲਮ ਆ, ਜਿਨ੍ਹਾਂ ਨੇ ਇੱਦਾਂ ਦਾ ਸਮਾਂ ਪਹਿਲਾਂ ਕਦੀ ਨਹੀਂ ਸੀ ਦੇਖਿਆ। ਉਹ ਪੂਰੇ ਫੁੱਲ ਬਲੂਮ ਦੇ ਵਿੱਚ ਉਹ ਇਸ ਮਾਰਕੀਟ ਦੇ ਵਿੱਚ ਐਂਟਰੀ ਕੀਤੀ ਉਹਨਾਂ ਨੇ, ਤੇ ਉਹਨਾਂ ਨੂੰ ਇਹ ਵੀ ਕਈਆਂ ਨੂੰ ਜਿਹੜਾ ਉਸ ਦੇ ਵਿੱਚ ਭੁਲੇਖਾ ਰਿਹਾ ਵੀ ਭਾਈ ਵੀ ਇੱਦਾਂ ਹੀ ਸ਼ਾਇਦ ਖੌਰੇ ਜਿਹੜਾ ਉਹ ਚੱਲਦਾ ਆ, ਪਰ ਸਥਿਤੀ ਇਸ ਟਾਈਮ ਡਿਫਰੈਂਟ ਆ। ਈਵਨ ਜਿਹੜੇ ਜਿਨ੍ਹਾਂ ਨੇ ਮਹਿੰਗੇ ਇਕੁਇਪਮੈਂਟ ਲਏ ਆ, ਤੇ ਹੁਣ ਜੇ ਭਾਈ ਤੁਹਾਨੂੰ ਵੇਚਣਾ ਵੀ ਪੈ ਰਿਹਾ ਦੈਟਸ ਫਾਈਨ, ਵੇਚ ਕੇ ਜੇ ਕੋਈ ਹੋਰ ਜੌਬ ਕਰਨੀ ਆ ਜਾਂ ਕਿਸੇ ਦੇ ਲਈ ਡਰਾਈਵ ਵੀ ਕਰਨਾ ਆ, ਤਾਂ ਇਹ ਵਕਤ ਹੈਗਾ ਆ ਵੀ ਇੱਦਾਂ ਦਾ ਡਿਸੀਜਨ ਲੈ ਕੇ ਡਾਊਨਸਾਈਜ਼ ਕਰ ਲਓ। ਨਹੀਂ ਤਾਂ ਅਦਰਵਾਈਜ਼ ਸਾਰਾ ਹੀ ਕੁਛ ਜਿਹੜਾ ਆ ਉਹ ਤੁਹਾਡੇ ਲਈ ਪ੍ਰੋਬਲਮ ਜਿਹੜੀ ਉਹ ਆ ਜਾਊਗੀ। ਸੋ ਇਸ ਟਾਈਮ ਬਿਲਕੁਲ ਠੰਡੇ ਦਿਮਾਗ ਦੇ ਨਾਲ ਇਸ ਵਕਤ ਨੂੰ ਸਰਵਾਈਵ ਕਰਨ ਦੇ ਲਈ ਆ। ਜੀ, ਇੱਕ ਸੋ ਜਿਹੜੀ ਚੀਜ਼ ਹਰਜੋਤ ਸਿੰਘ ਜੀ, ਆਪਾਂ ਜਿੱਦਾਂ ਵੀ ਟਰੱਕਰ ਆਪਾਂ ਨੂੰ ਮਿਲਦੇ ਆ, ਉਹਨਾਂ ਨੇ ਤਕਰੀਬਨ ਇਹੀ ਜਿਹੜਾ ਉਹ ਦੱਸਿਆ ਵੀ ਇਹ ਅਜਿਹੇ ਮਾਮਲਿਆਂ ਦੇ ਵਿੱਚ ਐਕਸਪੀਰੀਅੰਸ ਦੀ ਘਾਟ ਹੀ ਮੋਸਟਲੀ ਜਿਹੜੀ ਆ ਲੋਕਾਂ ਨੂੰ, ਜਾਂ ਮਾਰਕੀਟ ਦੀ ਜਿਹੜੀ ਉਹ ਸਟੱਡੀ ਜਾਂ ਮਾਰਕੀਟ ਦੇ ਬਾਰੇ ਜਿਹਨੂੰ ਨਾ ਪਤਾ ਹੋਣਾ, ਜਾਂ ਉੱਤੋਂ ਦੀ ਲੱਤ ਕਰ ਕਰਕੇ ਚੀਜ਼ਾਂ ਮਹਿੰਗੀਆਂ ਖਰੀਦਣੀਆਂ, ਜਾਂ ਆਪਣਾ ਭਾਅ ਜਾਣ-ਬੁੱਝ ਕੇ ਜਿਹੜਾ ਉਹ ਥੱਲੇ ਨੂੰ ਸੁੱਟ ਕੇ ਜਿਹੜਾ ਉਹ ਚੱਲਣਾ, ਉਹ ਇਵੈਂਚੁਅਲੀ ਉਹਨਾਂ ਦੇ ਡਾਊਨਫਾਲ ਦਾ ਕਾਰਨ ਜਿਹੜਾ ਉਹ ਬਣਦਾ ਜਾ ਰਿਹਾ ਆ। ਜਿਹੜੇ ਲੰਮੇ ਸਮੇਂ ਤੋਂ ਆ ਇਸ ਇੰਡਸਟਰੀ ਦੇ ਵਿੱਚ, ਉਹ ਸਾਰੇ ਟਰੈਂਡਸ ਨੂੰ ਦੇਖਦੇ ਆ, ਤੇ ਫਿਰ ਉਸ ਹਿਸਾਬ ਦੇ ਨਾਲ ਡਿਸੀਜਨ ਜਿਹੜੇ ਉਹ ਆਪਣੇ ਬਣਾਉਂਦੇ ਆ, ਫੈਸਲੇ ਲੈਂਦੇ ਆ, ਤਾਂ ਜੋ ਐਟਲੀਸਟ ਇਸ ਮਾੜੇ ਵਕਤ ਨੂੰ ਉਹ ਰਾਈਡ ਆਊਟ ਕਰ ਸਕਣ, ਸਰਵਾਈਵ ਜਿਹੜਾ ਉਹ ਕਰ ਸਕਣ। ਜੀ, ਬਿਲਕੁਲ। ਸੋ ਸਾਰਾ ਇੱਕ ਦੂਜੇ ਦਾ ਜਿਹੜਾ ਸਾਥ ਦਿਓ, ਕਿਤੇ ਵੀ ਤੁਸੀਂ ਇਹ ਨਾ ਸੋਚੋ ਵੀ ਲਓ ਜੀ ਆਹ ਹੋ ਗਿਆ, ਡਾਊਨ ਹੋ ਗਿਆ ਕਿੱਦਾਂ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹੀ ਹਾਂ, ਕਿਸ ਤਰ੍ਹਾਂ ਜਿਹੜੀਆਂ ਦੁਨੀਆ ਦੀਆਂ ਟੌਪ ਦੀਆਂ ਕੰਪਨੀਆਂ ਆ, ਚਾਹੇ ਉਹ ਐਮਾਜ਼ੋਨ ਆ, ਗੂਗਲ ਆ, ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਆ, ਮਾਈਕਰੋਸਾਫਟ ਆ, ਈਵਨ ਐਪਲ ਕੰਪਿਊਟਰਸ, ਸਾਰੀਆਂ ਹੀ ਕੰਪਨੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲੇ ਆਫ ਕੀਤੇ ਆ। ਮੈਕਡੋਨਲ ਵਰਗੀ ਜਿਹੜੀ ਫੂਡ ਦੀ ਕੰਪਨੀ ਆ, ਉਹਨਾਂ ਨੇ ਵੀ ਲੇ ਆਫ ਕੀਤੇ। ਸੋ ਉਹਦਾ ਕਾਰਨ ਇਹ ਹੁੰਦਾ ਹੈ ਵੀ ਆਪਣੇ ਐਕਸਪੈਂਸ ਘੱਟ ਕਰੋ, ਤੇ ਤਾਂ ਕਿ ਜਿਹੜਾ ਮਾੜਾ ਟਾਈਮ ਆ ਉਹਦੇ ਵਿੱਚ ਸਰਵਾਈਵ ਕਰੋ।